ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ, ਕਿਸ਼ਤ ਨੰਬਰ 31। ਵੱਡੇ ਪਿੰਡੋਂ ਜੰਝ ਆਉਣ ਵਾਲੀ ਸੀ। ਆਪਾ ਵਹੁਟੀ ਬਣੀ ਹੋਈ ਸੀ। ਖਾਲਦ ਦੇ ਘਰ ਵਿੱਚ ਦੇਗਾਂ ਚੜ੍ਹੀਆਂ ਹੋਈਆਂ ਸਨ ਤੇ ਡੇਰੇ ਵਿੱਚ ਮਲਕ ਮੁਰਾਦ ਅਲੀ ਤੇ ਦੂਜੇ ਜ਼ਮੀਨਦਾਰ ਝਾਗੀਆਂ ਪੈ ਕਰਦੇ ਸਨ। ਘੁਮਿਆਰਾਂ ਫਕੀਰਾਂ ਵੱਲ ਲੁਕਣਾ ਏ, ਜੰਝ ਖੋਤਿਆਂ ਉੱਤੇ ਆਉਣੀ ਏ, ਵਹੁਟੀ ਖੋਤੇ ਉੱਤੇ ਚੜ੍ਹ ਕੇ ਜਾਣਾ ਏ, ਰਾਹ ਵਿੱਚ ਲਾੜੇ ਦੀ ਇੱਕ ਲੱਤ ਨਾ ਡਿੱਗ ਪਵੇ। ਮੀਆਂ ਅਬਦਲ ਹਰ ਪਾਸਿਓਂ ਖਬਰਾਂ ਲਿਆਉਂਦਾ। ਖਾਲਦ ਸੁਣ ਕੇ ਕੋਈ ਜਵਾਬ ਨਾ ਦਿੰਦਾ, ਚੁੱਪ ਕਰਕੇ ਕੰਮ ਕਰਦਾ ਰਹਿੰਦਾ। ਜੂਰਾ, ਬਸ਼ੀਰੂ, ਜੀਰੂ ਤੇ ਮੂਦਾ ਵੀ ਰੁੱਝੇ ਹੋਏ ਸਨ। ਕੋਈ ਜੰਝ ਲਈ ਮੰਜੀਆਂ ਸਿਰਾਣੇ ਇਕੱਠੇ ਕਰ ਰਿਹਾ ਸੀ, ਕੋਈ ਦੁੱਧ ਤੇ ਮਠਿਆਈ ਵਰਤਾਉਣ ਦੀ ਤਿਆਰੀ। ਬਾਲਣ ਤੇ ਦੇਗਾਂ ਦੀ ਪਕਵਾਈ ਦਾ ਇੰਤਜ਼ਾਮ ਮੂਦੇ ਕੋਲ ਸੀ। ਪਿੰਡ ਵਿੱਚੋਂ ਦੁੱਧ ਜੂਰੇ ਇਕੱਠਾ ਕੀਤਾ ਸੀ ਤੇ ਉਹਨੇ ਚੌਲਾਂ ਦੀ ਬੋਰੀ ਤੇ ਜੰਝ ਦੀ ਰੋਟੀ ਲਈ ਗਾਂ ਵੀ ਦਿੱਤੀ ਸੀ। ਪਿੰਡ ਦੇ ਲੋਕੀ ਭਾਵੇਂ ਦੋ ਵੱਖਰੀਆਂ ਜ਼ਾਤਾਂ ਦੇ ਐਸ ਮੇਲ ਤੋਂ ਖੁਸ਼ ਨਹੀਂ ਸਨ ਤੇ ਉਹਨੂੰ ਅਚਰਜ ਗੱਲ ਸਮਝਦੇ ਸਨ ਤੇ ਆਖਦੇ ਸਨ ਖਾਲਦ ਪੜ੍ਹ ਲਿਖ ਕੇ ਤਰੱਟੀ ਗਾਲ ਦਿੱਤੀ ਏ। ਪਰ ਫੇਰ ਵੀ ਉਹਨਾਂ ਨੂੰ ਐਸ ਘਰ ਦਾ ਲਿਹਾਜ਼ ਮਾਰਦਾ ਸੀ, ਨਾਲੇ ਆਪਾ ਦਾ ਅਦਬ ਵੀ ਕਰਦੇ ਸਨ। ਉਹਨਾਂ ਦਿਲ ਖੋਲ੍ਹ ਕੇ ਇਮਦਾਦ ਕੀਤੀ, ਪਰ ਮਲਕ ਮੁਰਾਦ ਅਲੀ ਨੂੰ ਬੜਾ ਵੱਟ ਸੀ। ਉਹਨੇ ਕੁਝ ਦਿਨ ਪਹਿਲਾਂ ਖਾਲਦ ਨੂੰ ਸੱਦ ਕੇ ਆਖਿਆ ਸੀ, ਇਹ ਕੀ ਖੱਚ ਵੱਢਣ ਲੱਗਾ ਏ? ਕਦੀ ਇੰਜ ਵੀ ਹੋਇਆ ਏ? ਪੜ੍ਹੀ ਲਿਖੀ ਤੇ ਦਾਨੀ ਕੁੜੀ ਖੋਤੀਆਂ ਚਰਾਉਣ ਵਾਲਿਆਂ ਨੂੰ ਦੇਣ ਲੱਗਾ ਏ? ਕਦੀ ਵੱਖਰੀਆਂ ਜ਼ਾਤਾਂ ਤੇ ਕੌਮਾਂ ਦਾ ਵੀ ਮੇਲ ਹੋਇਆ ਏ? ਉਹ ਘੁਮਿਆਰ ਤੁਸੀਂ ਵਲੀ ਬੰਦੇ, ਕਿ ਜੋੜ ਏ ਉਹਨਾਂ ਦਾ ਤੁਹਾਡਾ? ਸ਼ਰੀਅਤ ਵਿੱਚ ਜਾਇਜ਼ ਹੈ ਨਾ? ਸ਼ਰੀਅਤ ਵਿੱਚ ਭਾਵੇਂ ਜਾਇਜ਼ ਹੈ, ਪਰ ਇਹੋ ਜਿਹੀਆਂ ਨਵੀਆਂ ਰਸਮਾਂ ਵਿਗਾੜ ਪਾਉਂਦੀਆਂ ਨੇ। ਕੋਈ ਵਿਗਾੜ ਨਹੀਂ ਪੈਂਦਾ, ਸਾਰੇ ਬਾਵੇ ਆਦਮ ਦੀ ਔਲਾਦ ਨੇ। ਘੁਮਿਆਰ ਨੇ ਤੇ ਫਿਰ ਕੀ ਹੋਇਆ, ਇਨਸਾਨ ਤੇ ਮੁਸਲਮਾਨ ਨੇ। ਮੈਂ ਜ਼ਾਤ ਪਾਤ ਤੇ ਕੌਮ ਵਾਲੀ ਵੰਡ ਨੂੰ ਨਹੀਂ ਮੰਨਦਾ। ਪੜ੍ਹ ਲਿਖ ਕੇ ਇਹੋ ਸਿੱਖਿਆ ਹੀ? ਮਲਕ ਪੁੱਛਿਆ। ਪੜ੍ਹ ਲਿਖ ਕੇ ਹੀ ਇਹ ਸਮਝ ਤੇ ਤਮੀਜ਼ ਆਈ ਏ, ਉਹਨੇ ਜਵਾਬ ਦਿੱਤਾ ਸੀ। ਲੋਕੀ ਮਖੌਲ ਕਰਨਗੇ, ਕਰਨ ਦਿਓ। ਚੰਗਾ ਫਿਰ ਜਾ, ਜਿਵੇਂ ਮਰਜ਼ੀ ਆ ਕਰ। ਚੌਧਰੀ ਖਫਗੀ ਨਾਲ ਆਖਿਆ ਸੀ, ਤੈਨੂੰ ਮੱਤ ਦੇਣ ਵਾਲਾ ਜੋ ਕੋਈ ਨਾ ਹੋਇਆ। ਮਲਕਾਂ ਤੇ ਚੌਧਰੀਆਂ ਦੀਆਂ ਜ਼ਨਾਨੀਆਂ ਵੀ ਉਹਨੂੰ ਮੱਤ ਦੇਣ ਤੇ ਸਮਝਾਉਣ ਆਉਂਦੀਆਂ ਰਹੀਆਂ, ਪਰ ਉਹ ਹਰ ਕਿਸੇ ਨੂੰ ਜ਼ਿਚ ਕਰ ਦਿੰਦਾ। ਉਹ ਆਖਦੀਆਂ ਗੱਲਾਂ ਵਿੱਚ ਪੂਰੀਆਂ ਨਹੀਂ ਆਉਣ ਦਿੰਦਾ। ਵਕੀਲ ਜੋ ਹੋਇਆ, ਚਾਚਾ ਕਰਮਦੀਨ ਤੇ ਚਾਚੀ ਸੱਤੋ ਵੀ ਇਹ ਗੱਲ ਸੁਣ ਕੇ ਬੜੇ ਹੈਰਾਨ ਹੋਏ ਸਨ। ਬਸ ਉਹਨੂੰ ਤੇ ਯਕੀਨ ਹੀ ਨਾ ਆਉਂਦਾ। ਉਹ ਆਖਦਾ, ਮੈਂ ਲੱਤੋਂ ਲੰਘਾਂ ਤੇ ਜ਼ਾਤ ਦਾ ਕੁਮਹਾਰ। ਖਾਲਦ ਆਖਿਆ, ਤੂੰ ਮੇਰਾ ਵੱਡਾ ਬਿਰਾ ਏ, ਹੀਰੋ ਬੰਦਾ ਏ, ਲੱਤ ਨਹੀਂ ਤਾਂ ਵੀ ਹੀਰਾ ਏ। ਪਰ ਤੇਰੀ ਆਪਾ ਪੜ੍ਹੀ ਲਿਖੀ ਤੇ ਸਿਆਣੀ, ਮੈਂ ਉਜੜ ਗਵਾਰ, ਉਹ ਤੈਨੂੰ ਵੀ ਪੜ੍ਹਾ ਦੇਗੀ। ਖਾਲਦ ਆਖਿਆ, ਤੂੰ ਫਿਕਰ ਨਾ ਕਰ। ਉਹਦੇ ਕੋਲੋਂ ਪੁੱਛਿਆ ਹੀ? ਬਾਸੂ ਆਖਿਆ, ਕੁੜੀਆਂ ਦੀ ਮਰਜ਼ੀ ਜ਼ਰੂਰ ਪੁੱਛਣੀ ਚਾਹੀਦੀ ਏ। ਬਾ ਤੂੰ ਕਿਹਦੀਆਂ ਦੁਆਵਾਂ ਨਾਲ ਕੌਡੀ ਦੇ ਪਿੰਡ ਜਿੱਤਦਾ ਰਿਹਾ ਏ? ਅੱਛਾ, ਬਾਸੂ ਖੁਸ਼ ਹੋ ਕੇ ਆਖਿਆ ਸੀ, ਪੀਰਾਂ ਫਕੀਰਾਂ ਦਾ ਘਰ ਹੈ ਨਾ। 12 ਵਜੇ ਲਾਰੀ ਵਿੱਚ ਜੰਝ ਆਈ। 25-30 ਬੰਦੇ ਸਨ, 5-7 ਵਾਜਿਆਂ ਵਾਲੇ। ਲੋਕੀ ਛੱਤਾਂ ਉੱਤੇ ਚੜ੍ਹ ਕੇ ਗਲੀਆਂ ਵਿੱਚ ਖਲੋ ਕੇ ਜੰਝ ਵੇਖਣ ਲੱਗ ਪਏ। ਜੰਝ ਹੌਲੀ ਹੌਲੀ ਗਲੀਆਂ ਵਿੱਚ ਟੁਰਦੀ ਖਾਲਦ ਦੇ ਘਰ ਅੱਪੜ ਗਈ। ਮਿਲਣੀ ਹੋਈ ਜੰਝ ਨੂੰ ਮੰਜੀਆਂ ਤੇ ਬਿਠਾਇਆ ਗਿਆ। ਮਿੱਠੇ ਦੁੱਧ ਦੇ ਗਿਲਾਸ, ਮਠਿਆਈ ਪੇਸ਼ ਕੀਤੀ ਗਈ। ਬਨੇਰਿਆਂ ਉੱਤੇ ਪਿੰਡ ਦੀਆਂ ਕੁੜੀਆਂ ਸਿੱਠਣੀਆਂ ਦੇ ਉਹ ਬੋਲ ਜਰੇ ਜਰੇ ਦੁਹਰਾਉਂਦੀਆਂ, ਕੁੜੀ ਤੇ ਸਾਡੀ ਤਿੱਲੇ ਦੀ ਤਾਰ ਏ, ਮੁੰਡਾ ਤੇ ਦਿਸਦਾ ਕੋਈ ਘੁਮਿਆਰ ਏ, ਵੇ ਨਾ ਲਜਿਓ ਲੱਜ ਤੁਹਾਨੂੰ ਨਹੀਂ। ਫਿਰ ਖਾਲਦ ਆਖਿਆ ਤੇ ਮੀਆਂ ਅਬਦਲ ਆਪਣੇ ਅੱਬੇ ਹੋਰਾਂ ਨੂੰ ਸੱਦਣ ਟੁਰ ਗਿਆ। ਉਹ ਆਏ, ਨਿਕਾਹ ਕੀਤਾ। ਜਦੋਂ ਦੁਆ ਮੰਗੀ ਜਾ ਰਹੀ ਸੀ, ਗਲੀ ਵਿੱਚੋਂ ਕਿਸੇ ਮੁੰਡੇ ਖੋਤੇ ਦੇ ਹੀਂਗਣ ਵਰਗੀ ਆਵਾਜ਼ ਕੱਢੀ। ਫਿਰ ਕਈ ਖੋਤੇ ਦੇ ਪੁੱਤਰ ਡੀਚੂ ਡੀਚੂ ਕਰਨ ਲੱਗ ਪਏ। ਜੂਰਾ ਗੁੱਸੇ ਨਾਲ ਬਾਹਰ ਨੂੰ ਟੁਰਿਆ, ਪਰ ਖਾਲਦ ਉਹਨੂੰ ਇਸ਼ਾਰੇ ਨਾਲ ਮਨਾ ਕਰ ਦਿੱਤਾ। ਜੰਝ ਨਾਲ ਹੈਡ ਮਾਸਟਰ ਸਾਹਿਬ ਵੀ ਸਨ ਤੇ ਹੋਰ ਵੀ ਕਈ ਟੀਚਰ। ਵੱਡੇ ਪਿੰਡ ਦਾ ਡਾਕੀਆ, ਦਿੱਤੂ ਮਿਰਾਸੀ, ਕੰਮੀ ਕਾਰੇ ਤੇ ਕੁਝ ਬਾਸੂ ਦੀ ਬਿਰਾਦਰੀ ਦੇ ਬੰਦੇ, ਪਰ ਜੱਟ ਜ਼ਮੀਨਦਾਰ ਕੋਈ ਨਹੀਂ ਸੀ। ਛੁਆਰੇ ਵੰਡੇ ਗਏ। ਰੁਖਸਤੀ ਦੀ ਤਿਆਰੀ ਹੋਣ ਲੱਗ ਪਈ। ਉਹਦੀ ਅੰਮੀ ਨੂੰ ਕੁਝ ਦਿਨਾਂ ਤੋਂ ਕੁਝ ਨਹੀਂ ਸੀ ਦਿਸਦਾ।
ਉਹ ਆਪਾ ਨੂੰ ਹੱਥਾਂ ਨਾਲ ਢੋ ਢੋ ਕੇ ਵਹੁਟੀ ਬਣਿਆ ਵੇਖਦੀ। ਉਹਦੇ ਕੰਨਾਂ, ਮੱਥੇ ਤੇ ਗਲ ਦੇ ਗਾਹਣਿਆਂ ਉੱਤੇ ਪੋਲੇ ਪੋਲੇ ਹੱਥ ਫੇਰਦੀ ਤੇ ਉਹਦੀ ਗੋਟੇ ਕਿਨਾਰੀਆਂ ਵਾਲੀ ਚਾਦਰ ਨੂੰ ਫੜ ਫੜ ਕੇ ਚੁੰਮਦੀ। ਫੇਰ ਕੁੜੀਆਂ ਗਾਉਣ ਗਾਏ ਜੁਦਾਈ ਤੇ ਵਿਦਾਇਗੀ ਦੇ, ਕੁਰਾਨ ਸ਼ਰੀਫ ਦਾ ਸਾਇਆ ਕੀਤਾ ਤੇ ਉਹ ਪਿਓ ਜਾਏ ਦੇ ਘਰੋਂ ਵਿਦਿਆ ਹੋਈ। ਪਿੰਡ ਦੀਆਂ ਜ਼ਨਾਨੀਆਂ ਗੱਲ ਲਾ ਲਾ ਕੇ ਰੋਣ ਲੱਗ ਪਈਆਂ। ਸ਼ਾਗਿਰਦ ਕੁੜੀਆਂ ਹੱਥਾਂ ਉੱਤੇ ਬੋਸੇ ਦਿੰਦੀਆਂ। ਪਰ ਫੇਰ ਇੱਕ ਅਜੀਬ ਗੱਲ ਹੋਈ, ਮਲਕ ਮੁਰਾਦ ਅਲੀ ਆ ਗਿਆ। ਕੁੜੀਆਂ ਜ਼ਨਾਨੀਆਂ ਨੂੰ ਪਿੱਛੇ ਹਟਾ ਕੇ ਉਸ ਆਪਾ ਦੇ ਸਿਰ ਉੱਤੇ ਪਿਆਰ ਦਿੱਤਾ। ਉਹਦੀਆਂ ਅੱਖਾਂ ਭਿੱਜੀਆਂ ਹੋਈਆਂ ਸਨ। ਖੋਰੇ ਉਹਨੂੰ ਆਪਣੀ ਧੀ ਯਾਦ ਆ ਰਹੀ ਸੀ ਜਿਹੜੀ ਬੜੀ ਦੂਰ ਵਿਆਹੀ ਹੋਈ ਸੀ। ਜੰਝ ਦੇ ਨਾਲ ਨਾਲ ਉਹ ਵਹੁਟੀ ਨੂੰ ਟੋਰ ਕੇ ਪਿੰਡੋਂ ਬਾਹਰ ਲਿਆਏ। ਇੱਕ ਵਾਰੀ ਫੇਰ ਵਾਰੀ ਵਾਰੀ ਸਾਰੇ ਮਿਲੇ। ਖਾਲਦ ਬੜਾ ਜਲਿਆ ਹੋਇਆ ਜਰਿਆ, ਪਰ ਜਦੋਂ ਆਪਾਂ ਉਹਨੂੰ ਘੁੱਟ ਕੇ ਜੱਫਾ ਪਾਇਆ ਉਹਦੀਆਂ ਡੀਕਾਂ ਨਿਕਲ ਗਈਆਂ। ਲਾਰੀ ਟੁਰ ਪਈ ਤੇ ਉਹਨੇ ਅਥਰੂ ਪੂਜ ਕੇ ਆਪਣੇ ਚੁਫੇਰੇ ਵੇਖਿਆ। ਹੁਣ ਤੀਕ ਉਹਦਾ ਧਿਆਨ ਆਪਾ ਤੇ ਜੰਝ ਵਿੱਚ ਸੀ। ਜੂਰਾ, ਜੀਰੂ, ਬਸ਼ੀਰੂ, ਮੂਦਾ ਸਾਰੇ ਰੋਂਦੇ ਤੇ ਜਰੇ ਜਰੇ ਨੱਕ ਸੁਣਕਦੇ ਪਏ ਸਨ। ਫੇਰ ਉਹਦਾ ਧਿਆਨ ਆਸ਼ੀ ਉੱਤੇ ਪਿਆ। ਉਹਨੇ ਅੱਜ ਰੰਗਦਾਰ ਰੇਸ਼ਮੀ ਕੱਪੜੇ ਪਾਏ ਹੋਏ ਸਨ। ਮੂੰਹ ਉੱਤੇ ਪਾਊਡਰ ਕਰੀਮ ਥੱਪੀ ਹੋਈ ਸੀ ਤੇ ਬੁੱਲੀਆਂ ਲਾਲ ਕੀਤੀਆਂ ਹੋਈਆਂ ਸਨ। ਉਹਨੂੰ ਉਹਦੇ ਧੂੜੋ ਧੂੜ ਵਾਲ, ਗੁੱਸੇ ਨਾਲ ਭਿਜਿਆ ਹੋਇਆ ਚਿਹਰਾ ਤੇ ਪਾਟੀ ਹੋਈ ਕਮੀਜ਼ ਵਿੱਚੋਂ ਡਲਕਾ ਮਾਰਦਾ ਪਿੰਡਾ ਚੇਤੇ ਆਇਆ। ਫੇਰ ਕਿਸੇ ਉਹਦੇ ਮੋਢੇ ਉੱਤੇ ਹੱਥ ਰੱਖ ਦਿੱਤਾ। ਇਹ ਮੀਆਂ ਤੀਫਾ ਸੀ। ਆਖਣ ਲੱਗਾ, ਮੈਂ ਗੁਜਰਾਤ ਗਿਆ ਹੋਇਆ ਸਾਂ, ਇੱਕ ਜਲਸਾ ਸੀ। ਉੱਥੇ ਮੈਂ ਸ਼ਾਹ ਦੌਲੇ ਵਲੀ ਦੇ ਚੂਹੇ ਤੇ ਹੋਰ ਮੰਗਤ ਵੇਖੇ। ਉਹਨਾਂ ਵਿੱਚ ਇੱਕ ਸਗਵਾਂ ਸਾਈ ਯੂਨਸ ਜਾਪਿਆ, ਪਰ ਮੈਂ ਲਾਰੀ ਵਿੱਚ ਸਾਂ। ਤੂੰ ਜਾ ਕੇ ਪਤਾ ਕਰ, ਸ਼ਾਇਦ ਉਹ ਹੀ ਹੋਵੇ। ਠੀਕ ਹੈ, ਉਹਨੇ ਆਖਿਆ, ਮੈਂ ਵੇਲ ਕੱਢ ਕੇ ਜਾਵਾਂਗਾ ਤੁਹਾਨੂੰ ਪੁੱਛ ਦੱਸ ਕੇ। ਉਹ ਅੱਗੇ ਹੀ ਗੁਲਾਮ ਫਰੀਦ ਦਾ ਸ਼ੁਕਰੀਆ ਅਦਾ ਕਰਨ ਤੇ ਰਕਮ ਮੋੜਨ ਪਿੰਡੀ ਜਾਣਾ ਚਾਹੁੰਦਾ ਸੀ। ਮੀਆਂ ਤੀਫੇ ਦੀ ਗੱਲ ਸੁਣ ਕੇ ਉਹ ਆਪਾ ਦੇ ਮੁਕਲਾਵੇ ਤੋਂ ਫਾਰਗ ਹੋ ਕੇ ਗੁਜਰਾਤ ਟੁਰ ਗਿਆ। 2 ਦਿਨ ਲੱਭਦਾ ਰਿਹਾ, ਪਰ ਸਾਈਂ ਯੂਨਸ ਦਾ ਕੋਈ ਉਗ ਸੁਗ ਨਾ ਮਿਲਿਆ। ਮਾਯੂਸ ਹੋ ਕੇ ਉਹ ਪਿੰਡੀ ਦੀ ਬੱਸ ਵਿੱਚ ਬਹਿ ਗਿਆ ਤੇ ਇੱਕ ਰਾਤ ਗੁਲਾਮ ਫਰੀਦ ਨਾਲ ਦੁੱਖ ਸੁੱਖ ਫਰੋਲ ਕੇ ਪਰਤ ਆਇਆ। ਉਹਨੇ ਰਕਮ ਵਾਪਸ ਨਾ ਲਈ, ਸਗੋਂ ਆਪਾ ਲਈ ਜੋੜਾ ਦੇ ਟੁਰਿਆ।